ਡਾਕਟਰ ਸਾਹਿਬ ਸਾਡੇ ਕੋਲ ਪਹਿਲੀ ਈਮੇਲ ਆਈ ਹੈ ਨਿਊਯਾਰਕ ਤੋਂ ਡਾਕਟਰ ਅਰਵਿੰਦਰ ਸਿੰਘ ਜੀ ਦੀ। ਇਹਨਾਂ ਨੇ ਪਠਾਨਕੋਟ ਹਮਲੇ ਤੋਂ ਬਾਅਦ ਸਿੱਖ ਸਥਿਤੀ, ਭਾਰਤ ਪਾਕਿਸਤਾਨ ਗੱਲਬਾਤ ਅਤੇ ਪਾਕਿਸਤਾਨ ਵੱਲੋਂ ਮੌਲਾਨਾ ਅਜ਼ਹਰ ਨੂੰ ਗ੍ਰਿਫਤਾਰ ਕੀਤੇ ਜਾਣ ਬਾਰੇ ਲਿਖਿਆ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਕਿਸਤਾਨ ਦੇ ਫੋਰਨ ਮਿਨਿਸਟਰ ਸਰਤਾਜ ਅਜ਼ੀਜ਼ ਮੁਤਾਬਕ ਭਾਰਤ ਤੇ ਪਾਕਿਸਤਾਨ 15 ਜਨਵਰੀ ਨੂੰ ਮੁਲਾਕਾਤ ਕਰਨਗੇ ਤਾਂ ਜੋ ਕਸ਼ਮੀਰ ਮੁੱਦੇ ਸਮੇਤ ਗੱਲਬਾਤ ਮੁੜ ਸੁਰਜੀਤ ਕੀਤੀ ਜਾ ਸਕੇ। ਭਾਰਤ ਨੇ ਪਠਾਨਕੋਟ ਹਮਲੇ ਨੂੰ ਸਿੱਖ ਗੁੱਟਾਂ ਨਾਲ ਜੋੜਨ ਦੀ ਕੋਸ਼ਿਸ਼ ਵੀ ਕੀਤੀ ਹੈ। ਪਾਕਿਸਤਾਨ ਨੇ ਸਿੱਧਾ ਅਤੇ ਸਾਫ਼ ਕਿਹਾ ਹੈ ਕਿ ਉਹ ਆਪਣੀ ਧਰਤੀ ਤੇ ਭਾਰਤ ਖਿਲਾਫ ਕਿਸੇ ਕਾਰਵਾਈ ਨੂੰ ਸਿਰ ਨਹੀਂ ਝੁਕਣ ਦੇਣਗੇ ਅਤੇ ਪਠਾਨਕੋਟ ਹਮਲੇ ਪਿੱਛੇ ਸਾਜ਼ਿਸ਼ਕਰਤਾ ਮੰਨੇ ਗਏ ਮੌਲਾਨਾ ਅਜ਼ਹਰ ਨੂੰ ਗ੍ਰਿਫਤਾਰ ਵੀ ਕਰ ਲਿਆ। ਹੁਣ ਪਿਛਲੇ ਹਫ਼ਤਿਆਂ ਵਿੱਚ ਭਾਰਤ ਪਾਕਿਸਤਾਨ ਦੀ ਗੱਲ ਕਰੀਏ। ਇਸ ਸਮੇਂ ਭਾਰਤ ਅਤੇ ਪਾਕਿਸਤਾਨ ਦੋਵੇਂ ਹੀ ਬੜੇ ਸਬਰ ਨਾਲ ਚੱਲ ਰਹੇ ਹਨ, ਖਾਸ ਕਰਕੇ ਭਾਜਪਾ ਦੀ ਲੀਡਰਸ਼ਿਪ। ਗੱਲਬਾਤ ਬਾਰੇ ਅੱਗੇ ਵਧਾਉਣ ਲਈ ਦੋਵੇਂ ਦੇਸ਼ ਉਤਾਵਲੇ ਜਾਪ ਰਹੇ ਹਨ। ਕਸ਼ਮੀਰ ਦੀ ਲਗਾਤਾਰ ਚੱਲ ਰਹੀ ਲੜਾਈ ਸਦਕਾ ਕਿਸੇ ਸਮੇਂ ਤੇ ਜਾ ਕੇ ਕਸ਼ਮੀਰ ਦੇ ਆਜ਼ਾਦੀ ਪਸੰਦ ਹੁਰੀਅਤ ਲੀਡਰਾਂ ਨੂੰ ਭਾਰਤ ਵੱਲੋਂ ਇਸ ਗੱਲਬਾਤ ਵਿੱਚ ਸ਼ਾਮਲ ਕਰਨਾ ਹੀ ਪਵੇਗਾ। ਹਾਲਾਂਕਿ ਭਾਰਤੀ ਹਕੂਮਤ ਦਾ ਪੂਰਾ ਜ਼ੋਰ ਲੱਗਾ ਹੈ ਉਹਨਾਂ ਨੂੰ ਦਬਾਉਣ ਤੇ। ਨਾਲ ਹੀ ਕਸ਼ਮੀਰ ਯੂਨਾਈਟਿਡ ਨੇਸ਼ਨਜ਼ ਦਾ ਮੁੱਦਾ ਹੈ ਜਿਸ ਨੂੰ ਪਾਕਿਸਤਾਨ ਸਪੋਰਟ ਕਰਦਾ ਹੈ। ਭਾਰਤ ਹਮੇਸ਼ਾ ਲਈ ਕਸ਼ਮੀਰ ਤੇ ਕਬਜ਼ਾ ਬਣਾ ਕੇ ਨਹੀਂ ਰੱਖ ਸਕਦਾ। ਕਸ਼ਮੀਰ ਸਮੱਸਿਆ ਦੇ ਹੱਲ ਲਈ ਕਸ਼ਮੀਰੀਆਂ ਨਾਲ ਗੱਲਬਾਤ ਕਰਨੀ ਹੀ ਪਵੇਗੀ। ਸਿੱਖ ਸਥਿਤੀ ਸਰਬੱਤ ਖਾਲਸਾ ਜੀ ਕਿਉਂਕਿ ਈਮੇਲ ਲੰਬੀ ਹੈ ਸੋ ਅਸੀਂ ਇਹਨੂੰ ਪਾਰਟਸ ਦੇ ਵਿੱਚ ਹੀ ਡਿਸਕਸ ਕਰਾਂਗੇ ਜੀ। ਪਹਿਲਾ ਪਾਰਟ, ਪਹਿਲਾਂ ਤਾਂ ਡਾਕਟਰ ਅਰਵਿੰਦਰ ਸਿੰਘ ਜੀ ਦਾ ਸ਼ੁਕਰੀਆ, ਉਹਨਾਂ ਨੇ ਸਾਨੂੰ ਨਿਊਯਾਰਕ ਤੋਂ ਲਿਖਿਆ ਜੀ। ਉਹਨਾਂ ਨੇ ਗੱਲਬਾਤ ਦੀ ਸ਼ੁਰੂਆਤ ਕੀਤੀ ਕਿ ਸਰਤਾਜ ਅਜ਼ੀਜ਼ ਜਿਹੜੇ ਪਾਕਿਸਤਾਨ ਦੇ ਸੁਰੱਖਿਆ ਸਲਾਹਕਾਰ ਨੇ ਉਹਨਾਂ ਨੇ 15 ਜਨਵਰੀ ਦੀ ਮੁਲਾਕਾਤ ਦੀ ਗੱਲ ਕੀਤੀ, ਪਰ ਕਿਉਂਕਿ ਇਹ ਈਮੇਲ 2 ਦਿਨ ਪਹਿਲਾਂ ਆਈ ਹੋਈ ਹੈ ਜੀ, ਹੁਣ ਭਾਰਤ ਨੇ ਇਸ ਬਹਾਨੇ ਨਾਲ ਕਿ ਭਾਵੇਂ ਪਾਕਿਸਤਾਨ ਨੇ ਇੱਕ ਅੱਛਾ ਰਿਸਪੌਂਸ ਕੀਤਾ ਹੈ ਕਿ ਉਹਨਾਂ ਨੇ ਇੱਕ ਸਪੈਸ਼ਲ ਇਨਵੈਸਟੀਗੇਟਿਵ ਟੀਮ ਬਣਾਈ ਹੈ ਜਿਹੜੀ ਪਠਾਨਕੋਟ ਘਟਨਾ ਦੀ ਜਾਂਚ ਕਰੇਗੀ ਔਰ ਜੇ ਉਹ ਇੰਡੀਆ ਵੀ ਆਉਣਾ ਚਾਹੇ ਟੀਮ ਉਹਨੂੰ ਉਹ ਫੈਸਿਲੀਟੇਟ ਕਰਨਗੇ, ਪਰ ਗੱਲਬਾਤ ਉਹਨਾਂ ਨੇ 15 ਜਨਵਰੀ ਦੀ ਅੱਗੇ ਪਾ ਦਿੱਤੀ ਹੈ ਅਣਮਿੱਥੇ ਸਮੇਂ ਦੇ ਲਈ। ਸੋ ਜ਼ਾਹਰ ਹੈ ਕਿ ਭਾਰਤ ਨੇ ਜਿਹੜੀ ਗੱਲਬਾਤ ਸੋਸ਼ਲ ਡਿਪਲੋਮੇਸੀ ਮੋਦੀ ਦੀ ਸੀ ਅੰਕਲ ਸੈਮ ਦੇ ਕਹਿਣ ਤੇ ਕਰ ਲਈ, ਪਰ ਪਠਾਨਕੋਟ ਹਮਲੇ ਨੂੰ ਬਹਾਨਾ ਬਣਾ ਕੇ ਉਹਨਾਂ ਨੇ ਇੱਕ ਵਾਰ ਫੇਰ ਗੱਲਬਾਤ ਜਿਹੜੀ ਹੈ ਉਹ ਅਣਮਿੱਥੇ ਸਮੇਂ ਲਈ ਅੱਗੇ ਪਾ ਦਿੱਤੀ ਹੈ। ਫਿਰ ਉਹਨਾਂ ਨੇ ਇਹ ਖੁਦ ਹੀ ਕਿਹਾ ਕਿ ਵੀ ਈਵਨ ਭਾਰਤ ਨੇ ਮੁੱਢਲੇ ਦਿਨਾਂ 'ਚ ਪਠਾਨਕੋਟ ਹਮਲੇ ਨੂੰ ਸਿੱਖ ਗੁੱਟਾਂ ਨਾਲ ਵੀ ਜੋੜਨ ਦੀ ਕੋਸ਼ਿਸ਼ ਕੀਤੀ, ਜਿਹੜੀ ਗੱਲ ਉਹਨਾਂ ਦੀ ਚੱਲੀ ਨਹੀਂ ਜੀ। ਔਰ ਇਹ ਵੀ ਖਬਰ ਬੇਸ਼ੱਕ ਪਹਿਲਾਂ ਆਈ ਸੀ ਕਿ ਮੌਲਾਨਾ ਅਜ਼ਹਰ ਨੂੰ ਗ੍ਰਿਫਤਾਰ ਕੀਤਾ, ਲੇਕਿਨ ਬਾਅਦ ਦੇ ਵਿੱਚ ਆਇਆ ਵੀ ਨਹੀਂ ਗ੍ਰਿਫਤਾਰ ਨਹੀਂ ਹੈ। ਸੋ ਇਹ ਵੀ ਇੱਕ ਡਾਊਟ ਹੀ ਆ, ਕੁਝ ਬੰਦੇ ਜ਼ਰੂਰ ਫੜਨ ਦੀ ਗੱਲ ਹੋਈ ਔਰ ਭਾਰਤ ਦੇ ਐਕਸਪਰਟ ਫੌਰਨ ਉਸ ਤੋਂ ਬਾਅਦ ਕਹਿ ਰਹੇ ਸੀ ਨਹੀਂ ਇਹ ਤਾਂ ਪਾਕਿਸਤਾਨ ਗੋਂਗਲੂਆਂ ਤੋਂ ਮਿੱਟੀ ਲਾ ਰਿਹਾ। ਔਰ ਹਾਲਾਂਕਿ ਇਹ ਕੋਈ ਮੀਡੀਆ ਨਹੀਂ ਦੱਸਦਾ ਕਿ ਮੌਲਾਨਾ ਅਜ਼ਹਰ ਕੌਣ ਹੈ। ਕੀ ਇਹ ਉਹੀ ਮੌਲਾਨਾ ਅਜ਼ਹਰ ਨਹੀਂ ਹੈ ਜਿਹੜਾ ਕਿ ਜੰਮੂ ਕਸ਼ਮੀਰ ਦੇ ਵਿੱਚ ਜੇਲ੍ਹ ਦੇ ਵਿੱਚ ਸੀ ਦਹਿਸ਼ਤਗਰਦ ਕਾਰਵਾਈ ਦੇ ਲਈ ਜਦੋਂ ਕਿ ਬੀਜੇਪੀ ਦੀ ਸਰਕਾਰ ਦਿੱਲੀ 'ਚ ਸੀ ਔਰ ਇੱਕ ਜਹਾਜ਼ ਜਿਸ ਨੂੰ ਕੰਧਾਰ ਅਗਵਾ ਕਰਕੇ ਲਿਜਾਇਆ ਗਿਆ ਔਰ ਅਗਵਾਕਾਰਾਂ ਵੱਲੋਂ ਮੰਗ ਜਿਨ੍ਹਾਂ 4 ਬੰਦਿਆਂ ਦੀ ਕੀਤੀ ਗਈ ਕਿ ਵੀ ਉਹਨਾਂ ਨੂੰ ਛੱਡੋ, 6 ਬੰਦਿਆਂ ਦੀ ਸ਼ਾਇਦ, ਔਰ ਉਹਨਾਂ 'ਚ ਇੱਕ ਮੌਲਾਨਾ ਅਜ਼ਹਰ ਵੀ ਸੀ ਜਿਸ ਨੂੰ ਖੁਦ ਭਾਰਤ ਦਾ ਉਸ ਵੇਲੇ ਦਾ ਵਿਦੇਸ਼ ਮੰਤਰੀ ਜਸਵੰਤ ਸਿੰਘ ਕੰਧਾਰ ਜਾ ਕੇ ਔਰ ਦਹਿਸ਼ਤਗਰਦਾਂ ਦੇ ਹਵਾਲੇ ਕਰਕੇ ਆਇਆ ਸੀ। ਹੁਣ ਤਾਂ ਇਹ ਦਮਗਮੇ ਮਾਰਨ ਨੂੰ ਹੁਸ਼ਿਆਰ ਨੇ ਮੌਲਾਨਾ ਅਜ਼ਹਰ, ਜਾਂ ਕਦੇ ਜੈਸ਼ੇ ਮੁਹੰਮਦ ਜਾਂ ਕੋਈ ਲਸ਼ਕਰੇ ਤਾਇਬਾ ਕਰਦੇ ਨੇ, ਪਰ ਮੌਲਾਨਾ ਅਜ਼ਹਰ ਨੂੰ ਇਹਨਾਂ ਦੀ ਬਹਾਦਰ ਬੀਜੇਪੀ ਸਰਕਾਰ ਦਾ ਜਿਹੜਾ ਵਿਦੇਸ਼ ਮੰਤਰੀ ਹੈ ਉਹ ਅਗਵਾਕਾਰਾਂ ਦੇ ਸਾਹਮਣੇ ਗੋਡੇ ਟੇਕ ਕੇ ਲੰਮਾ ਪੈ ਕੇ ਜਿਹੜਾ ਕੰਧਾਰ ਛੱਡ ਕੇ ਆਇਆ ਸੀ। ਔਰ ਉਹਨਾਂ ਨੇ ਕਿਹਾ ਕਿ ਵੀ ਬੀਜੇਪੀ ਇਸ ਵਾਰੀ ਬੜੇ ਸਬਰ ਤੋਂ ਕੰਮ ਲੈ ਰਹੀ ਹੈ, ਇਸ ਲਈ ਕਿਉਂਕਿ ਅੰਕਲ ਸੈਮ ਦਾ ਵੀ ਹੈ। ਲੇਕਿਨ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ, ਜੇ ਗੱਲਬਾਤ ਸੈਕਟਰੀ ਲੈਵਲ ਦੀ ਅੱਗੇ ਨਹੀਂ ਤੋਰੀ ਤੇ ਨੀਤੀ 'ਚ ਕੋਈ ਬਦਲਾਅ ਨਹੀਂ ਹੈ ਜੀ। ਔਰ ਉਹਨਾਂ ਨੇ ਕਿਹਾ ਕਿ ਜੀ ਉਹਨਾਂ ਨੂੰ ਸੂਨਰ ਔਰ ਲੇਟਰ ਹੁਰੀਅਤ ਕਾਨਫਰੰਸ ਨੂੰ ਵੀ ਸ਼ਾਮਲ ਕਰਨਾ ਪਏਗਾ ਨਾਲ। ਦੇਖੋ ਮੈਂ ਹਮੇਸ਼ਾ ਹੀ ਸੈਯਦ ਅਲੀ ਸ਼ਾਹ ਗਿਲਾਨੀ ਜਿਹੜੇ ਕਿ ਹੁਰੀਅਤ ਕਾਨਫਰੰਸ ਦੇ ਆਗੂ ਨੇ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਜੀ। ਮੇਰੀਆਂ ਨਜ਼ਰਾਂ 'ਚੋਂ ਇੱਕ ਸਟੇਟਸਮੈਨ ਲਾਈਕ ਬਜ਼ੁਰਗ ਹੈ ਜਿਹੜਾ ਕਿ ਖੜਾ ਹੈ ਆਪਣੇ, ਉਹਨੇ ਗਿਣ ਕੇ ਕਿਹਾ ਵੀ ਜਦੋਂ ਦਾ ਇਹ ਕਸ਼ਮੀਰ ਮੁੱਦਾ ਆਇਆ 150 ਵਾਰ ਗੱਲਬਾਤ ਭਾਰਤ ਪਾਕਿਸਤਾਨ ਦੀ ਹੋਈ ਹੈ ਤੇ ਕੁਝ ਨਹੀਂ ਨਿਕਲਿਆ ਔਰ ਉਹਦਾ ਇਹ ਕਹਿਣਾ ਵੀ ਇਹਦੇ 'ਚੋਂ ਕੁਝ ਨਹੀਂ ਨਿਕਲਣਾ। ਉਹਨੇ ਤਾਂ ਈਵਨ ਮੁਸ਼ਰਫ ਜਿਹੜਾ ਪਾਕਿਸਤਾਨ ਦਾ ਜਨਰਲ ਔਰ ਪ੍ਰੈਜ਼ੀਡੈਂਟ ਸੀ ਉਹਨੂੰ ਵੀ ਕਿਹਾ ਸੀ ਕਿ ਤੂੰ ਐਵੇਂ
ਸਾਡੇ ਕੇਸ ਨੂੰ ਕਮਜ਼ੋਰ ਕਰ ਰਹੇ ਆ, ਇਹਨਾਂ ਇਸ ਗੱਲਬਾਤ ਚੋਂ ਕੁਝ ਨਹੀਂ ਨਿਕਲਣਾ। ਸੋ ਅਸੀਂ ਸਮਝਦੇ ਹਾਂ ਵੀ ਜਿਹੜੇ ਜੇ ਸੈਯਦ ਅਲੀ ਸ਼ਾਹ ਗਿਲਾਨੀ ਵਰਗੇ ਸਮਝਦੇ ਨੇ ਬੈਂਦਾ ਐਂਡ ਇਹਨਾਂ ਗੱਲਬਾਤ ਚੋਂ ਕੁਝ ਨਹੀਂ ਨਿਕਲਣਾ, ਔਰ ਜੇ ਅਸੀਂ ਵੀ ਇਹਨਾਂ ਦੇ ਤੌਰ ਤਰੀਕੇ ਦੇਖੀਏ ਤੇ ਸਾਨੂੰ ਨਹੀਂ ਲੱਗਦਾ ਕਿ ਕੋਈ ਗੱਲਬਾਤ ਚੋਂ ਕਸ਼ਮੀਰ ਮੁੱਦੇ ਦਾ ਹੱਲ ਸਾਹਮਣੇ ਆਏਗਾ, ਕਿਉਂਕਿ ਇਹ ਇਮਾਨਦਾਰ ਨਹੀਂ ਤਾਂ ਭਾਰਤ ਜੇ ਇਮਾਨਦਾਰ ਹੋਏ ਤੇ ਫਿਰ ਮਸਲਾ ਤਾਂ ਬੜਾ ਸਿੱਧਾ ਹੈ। UN ਚਾਰਟਰ ਦਾ ਫਰੇਮਵਰਕ ਹੈਗਾ, ਭਾਰਤ ਕਿਸੇ ਵੇਲੇ ਵੀ ਉਸ ਫਰੇਮਵਰਕ ਦੇ ਥੱਲੇ ਦੋਨੋਂ ਦੇਸ਼ ਭਾਰਤ ਪਾਕਿਸਤਾਨ ਫੌਜ ਬਾਹਰ ਕੱਢਣ ਕਸ਼ਮੀਰ ਚੋਂ, ਜੋ UN ਮੈਂਡੇਟ ਹੈ, ਲੋਕਾਂ ਤੋਂ ਪੁੱਛ ਲਿਆ ਜਾਏ, ਪਰ ਇਹਨਾਂ ਨੇ ਨਹੀਂ ਪੁੱਛਣਾ। ਹਾਂਜੀ ਜੀ, ਅੱਗੇ ਗੱਲ ਕਰਦੇ ਹਨ ਸਿੱਖ ਸਥਿਤੀ। ਸਰਬੱਤ ਖਾਲਸਾ ਤੋਂ ਬਾਅਦ ਪੰਜਾਬ 'ਚ ਉਸ ਦਾ ਸਿਆਸੀ ਲਾਗ ਆਮ ਆਦਮੀ ਪਾਰਟੀ ਨੂੰ ਮਿਲਦਾ ਦਿਖ ਰਿਹਾ ਹੈ। ਪੰਜਾਬ ਅਤੇ ਬਾਹਰ ਵਸਦੀਆਂ ਪੰਥਕ ਧਿਰਾਂ ਨੂੰ ਆਪਣਾ ਰਵੱਈਆ ਨਰਮ ਕਰਨਾ ਹੋਵੇਗਾ। ਅੱਜ ਦੀ ਘੜੀ ਅਸੀਂ ਕਿਸੇ ਸਮੱਸਿਆ ਦੇ ਹੱਲ ਲਈ ਭਾਰਤੀ ਸਟੇਟ ਨਾਲ ਲੜਨ ਦੇ ਕਾਬਲ ਨਹੀਂ। ਕੁਰਬਾਨੀਆਂ ਕਰਨ ਤੋਂ ਬਾਅਦ ਵੀ ਪੰਥਕ ਜਥੇਬੰਦੀਆਂ ਸਿਆਸੀ ਧਿਰ ਬਣਨ 'ਚ ਕਾਮਯਾਬ ਨਹੀਂ ਹੋ ਸਕੀਆਂ। ਇਸ ਦੇ ਪਿੱਛੇ ਕਈ ਕਾਰਨ ਹਨ ਕਿ ਸਾਡੇ ਲੀਡਰਾਂ ਨੇ ਸਾਰੇ ਰਿਸੋਰਸਸ ਅਤੇ ਜਵਾਨੀ ਜਾਂ ਤਾਂ ਸਿੱਖ ਸੰਘਰਸ਼ ਵਿੱਚ ਲਗਾ ਦਿੱਤੀ ਜਾਂ ਫਿਰ ਬਾਅਦ 'ਚ ਜੇਲ੍ਹਾਂ ਵਿੱਚ ਲੱਗ ਗਈ। ਹੁਣ ਸਾਧਨਾਂ ਦੀ ਬਹੁਤ ਘਾਟ ਹੈ ਅਤੇ ਪੰਜਾਬ ਵਿੱਚ ਬਗਾਵਤ ਦੀ ਕੋਈ ਥਾਂ ਨਹੀਂ। ਅਸੀਂ ਦੇਖਿਆ ਹੈ ਕਿ ਕਿਵੇਂ ਸਰਬੱਤ ਖਾਲਸਾ 2015 ਦੇ ਪ੍ਰਬੰਧਕਾਂ ਨੂੰ ਬਾਦਲ ਸਰਕਾਰ ਨੇ ਦੇਸ਼ ਧਰੋਹ ਦੇ ਮੁਕੱਦਮਿਆਂ 'ਚ ਜੇਲੀ ਡੱਕ ਦਿੱਤਾ ਜਾਂ ਕੋਈ ਹੋਰ ਮੁਕੱਦਮੇ ਵੀ ਪਾ ਦਿੱਤੇ। ਪ੍ਰਦਰਸ਼ਨਾਂ ਦੀ ਆਪਣੀ ਥਾਂ ਹੁੰਦੀ ਹੈ ਅਤੇ ਜਦੋਂ ਵੱਡੀ ਗਿਣਤੀ 'ਚ ਆਮ ਲੋਕ ਇਹਨਾਂ 'ਚ ਸ਼ਾਮਲ ਹੋ ਜਾਣ ਤਾਂ ਸਾਰਥਿਕ ਨਤੀਜੇ ਦੇਣ ਦੀ ਸਮਰੱਥਾ ਰੱਖਦੇ ਹਨ। ਪਰ ਸਾਨੂੰ ਇਕੱਠੇ ਹੋਣ ਦੇ ਨੁਕਤਿਆਂ ਤੇ ਕੰਮ ਕਰਨਾ ਹੋਵੇਗਾ ਤਾਂ ਜੋ ਸਿਆਸੀ ਤੌਰ ਤੇ ਜਥੇਬੰਦਕ ਹੋ ਸਕੀਏ। ਕਸ਼ਮੀਰ ਦੀ ਤਰ੍ਹਾਂ ਪਹਿਲਾ ਖਾਲਿਸਤਾਨ UN ਲਈ ਅੰਤਰਰਾਸ਼ਟਰੀ ਮੁੱਦਾ ਨਹੀਂ ਹੈ। ਮੇਰਾ ਖਿਆਲ ਹੈ ਸਥਿਤੀ ਬਾਰੇ ਗੱਲ ਕਰ ਲਓ ਜੀ। ਉਹਦੇ ਚ ਦੇਖੋ ਡਾਕਟਰ ਸਾਹਿਬ ਬੜੇ ਸਿਆਣੇ ਨੇ ਔਰ ਬੜੀ ਹਮਦਰਦੀ ਦੇ ਨਾਲ ਹਮੇਸ਼ਾ ਹੀ ਇਹ ਸਾਰੇ ਇਸ਼ੂ ਨੂੰ ਦੇਖਦੇ ਨੇ ਔਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਸਾਨੂੰ ਇਸ ਵੇਲੇ ਸਿਆਸੀ ਲਾਭ ਕਿਵੇਂ ਮਿਲ ਸਕਦਾ, ਇਸ ਵੱਲ ਧਿਆਨ ਦੇਣਾ ਚਾਹੀਦਾ। ਔਰ ਉਹਨਾਂ ਦਾ ਇਹ ਕਹਿਣਾ ਵੀ ਦੇਸ਼ ਵਿਦੇਸ਼ ਵਿਚਲੇ ਜਿਹੜੇ ਸਿੱਖ ਖਾਸ ਤੌਰ ਤੇ ਜਿਹੜੇ ਡਿਫਾਇੰਟ ਨੇ ਖਾਲਿਸਤਾਨ ਦੇ ਮੁੱਦੇ ਤੇ, ਜਿਹੜੇ ਬਿਲਕੁਲ ਸਿੱਕੇ ਬੰਦ ਨੇ, ਉਹਨਾਂ ਨੂੰ ਆਪਣਾ ਰਵੱਈਆ ਨਰਮ ਕਰਨਾ ਚਾਹੀਦਾ, ਕਿਉਂਕਿ ਇਸ ਸਥਿਤੀ 'ਚ ਅਸੀਂ ਭਾਰਤੀ ਸਟੇਟ ਨਾਲ ਲੜਨ ਦੇ ਕਾਬਲ ਨਹੀਂ ਹੈ। ਸਾਡੇ ਜਿਹੜੇ ਰਿਸੋਰਸ ਸੀ ਜਾਂ ਸੰਘਰਸ਼ ਦੇ ਵਿੱਚ ਲੱਗ ਗਏ ਜਾਂ ਜੇਲ੍ਹਾਂ ਦੇ ਵਿੱਚ ਨੇ। ਔਰ ਉਹਨਾਂ ਨੇ ਫਿਰ ਸਰਬੱਤ ਖਾਲਸਾ ਦੀ ਗੱਲ ਕੀਤੀ ਕਿ ਕਿਵੇਂ ਜੇ ਹੋਇਆ ਵੀ ਤਾਂ ਉਹਨਾਂ ਦੇ ਪ੍ਰਬੰਧਕਾਂ ਨੂੰ ਜੇਲ੍ਹਾਂ 'ਚ ਡੱਕਿਆ ਗਿਆ ਜੀ। ਔਰ ਬੇਸ਼ੱਕ ਪ੍ਰਦਰਸ਼ਨ ਰੋਸ ਇਹਨਾਂ ਦੀ ਇੱਕ ਆਪਣੀ ਅਹਿਮੀਅਤ ਹੈ, ਪਰ ਇਨ ਦਾ ਐਂਡ ਗਰਾਊਂਡ ਦੇ ਉੱਤੇ ਸਾਨੂੰ ਇਹ ਦੇਖਣਾ ਚਾਹੀਦਾ ਕਿ ਅਸੀਂ ਇਸ ਦਾ ਕੀ ਲਾਹਾ ਲੈ ਸਕਦੇ। ਦੇਖੋ ਮੈਂ ਇਸ ਦੇ ਨਾਲ ਸਹਿਮਤ ਹਾਂ ਵੀ ਤੇ ਨਹੀਂ ਵੀ। ਮੈਂ ਇਹ ਸਮਝਦਾ ਹਾਂ ਵੀ ਜਦੋਂ ਤੁਸੀਂ ਇੱਕ ਆਪਣਾ ਨਿਸ਼ਾਨਾ ਮਿੱਥ ਲੈਂਦੇ ਹੋ ਜੀ, ਇਹ ਤਾਂ ਠੀਕ ਹੈ, ਲਚਕ ਦੇ ਮੈਂ ਹੱਕ 'ਚ ਹਾਂ ਕਿ ਵੀ ਤੁਸੀਂ ਲਚਕਦਾਰ ਰਵੱਈਆ ਰੱਖੋ, ਪਰ ਬਹੁਤ ਵਾਰ ਲਚਕ ਦਾ ਮਤਲਬ ਜਿਹੜਾ ਹੈ ਉਹ ਅਸਲੀ ਨਿਸ਼ਾਨੇ ਨੂੰ ਛੱਡ ਦੇਣ ਦੇ ਨਾਲ ਜੁੜ ਜਾਂਦਾ ਜਾ ਕੇ। ਹੁਣ ਦੇ ਹਾਲਾਤ 'ਚ ਮੈਂ ਇਸ ਹੱਕ 'ਚ ਤਾਂ ਹਾਂ ਕਿ ਵੀ ਜੇ ਉੱਥੇ ਕੋਈ ਧਿਰਾਂ ਸਿਆਸੀ ਦਾਇਰਾਕਾਰ 'ਚ ਰਹਿੰਦੇ ਆ, ਸੰਵਿਧਾਨਕ ਦਾਇਰੇ 'ਚ ਰਹਿੰਦੇ ਆ, ਚੋਣਾਂ ਲੜਨਾ ਚਾਹੁੰਦੀਆਂ ਨੇ ਜੀ, ਤੇ ਉਹਨਾਂ ਨੂੰ ਲੜ ਲੈਣ ਦੇਣਾ ਚਾਹੀਦਾ, ਉਹਨਾਂ ਦੀ ਮਦਦ ਵੀ ਕਰਨੀ ਚਾਹੀਦੀ ਤਾਂ ਕਿ ਉਹਨਾਂ ਦੀ ਪ੍ਰੈਜ਼ੈਂਸ ਭਾਵੇਂ ਥੋੜੀ ਹੈ ਬਹੁਤੀ ਹੈ ਬਣੀ ਰਹੇ। ਪਰ ਇਸ ਹੱਕ 'ਚ ਮੈਂ ਨਹੀਂ ਕਿ ਜਿਹੜੀਆਂ ਆਲਰੇਡੀ ਸਿੱਕੇਬੰਦ ਖਾਲਿਸਤਾਨੀ ਧਿਰਾਂ ਜਾਂ ਇੰਡੀਵਿਜੂਅਲਸ ਜਿਨ੍ਹਾਂ ਨੇ ਬਿਲਕੁਲ ਸਟੇਟ ਲਾਈਨ ਰੱਖੀ ਹੋਈ ਹੈ ਉਹ ਬੈਂਡ ਬੈਕਵਰਡ ਕਰਕੇ ਵਾਪਸ ਭਾਰਤੀ ਸੰਵਿਧਾਨਕ ਦਾਇਰੇ 'ਚ ਆਮ ਆਦਮੀ ਪਾਰਟੀ ਜਾਂ ਕਿਸੇ ਹੋਰ ਦੇ ਨਾਲ ਕੋਈ ਅਲਾਇੰਸ, ਜਿਹੜੇ ਉੱਥੇ ਚੋਣਾਂ ਲੜਨਾ ਚਾਹੁੰਦੇ ਨੇ ਜਾਂ ਲੜਦੇ ਨੇ ਉਹ ਕਿਸੇ ਨਾਲ ਅਲਾਇੰਸ ਕਰਦੇ ਨੇ, ਕਰ ਲੈਣ। ਉਹਦੇ 'ਚ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਜੇ ਦੂਜੇ ਨਾਲ ਲਾਣਾ ਚਾਹਣ ਜੀ। ਪਰ ਮੈਨੂੰ ਇਹ ਲੱਗਦਾ ਵੀ ਬਹੁਤ ਵਾਰੀ ਸਾਡੀ ਇਹ ਖੁਸ਼ਫਹਿਮੀ ਜ਼ਿਆਦਾ ਹੈ। ਜਿਹੜੇ ਦੂਸਰੇ ਨੇ ਉਹ ਸਾਡੇ ਕੁਝ % ਨੂੰ ਨਾਲ ਲੈਣ ਲਈ ਮੇਨ ਸਟ੍ਰੀਮ ਦੀਆਂ ਜੁੱਤੀਆਂ ਖਾਣ ਨੂੰ ਤਿਆਰ ਨਹੀਂ ਹੋਣਗੇ। ਲੇਕਿਨ ਜੇ ਜਿਹੜੇ ਚੋਣ ਸਿਸਟਮ ਦੇ ਵਿੱਚ ਨੇ ਅਸੀਂ ਇਹ ਸਮਝਦੇ ਹਾਂ ਵੀ ਇੱਕ ਪਾਸੇ ਜੇ ਅਸੀਂ ਆਜ਼ਾਦ ਖਾਲਿਸਤਾਨ ਦੇ ਲਈ ਸੰਘਰਸ਼ੀਲ ਹੈ ਤਾਂ ਸਾਨੂੰ ਫਿਰ ਕਲੀਅਰ ਹੋਣਾ ਚਾਹੀਦਾ ਹੈ ਕਿ ਉਸ ਸਿਸਟਮ 'ਚੋਂ ਸਾਡੇ ਲਈ ਕੁਝ ਨਹੀਂ ਨਿਕਲਣਾ ਹੈ ਜੀ। ਔਰ ਫਿਰ ਜੇ ਕਿਉਂਕਿ ਆਮ ਆਦਮੀ ਪਾਰਟੀ ਦਾ ਜਿਵੇਂ ਉਹਨਾਂ ਨੇ ਹਾਲੈਂਡ ਤੋਂ ਲਿਖਿਆ ਸੀ ਘੁੰਮਣ ਜੀ ਨੇ, ਆਪ ਦਾ ਤਾਪ, ਕਿ ਆਪ ਦਾ ਤਾਪ ਅੱਜ ਕੱਲ੍ਹ ਚੜਿਆ ਹੋਇਆ ਤੇ ਬਹੁਤਿਆਂ ਨੂੰ ਲੱਗਦਾ ਕਿ ਵੀ ਇਹ ਬਹੁਤ ਵੱਡੀ ਗੱਲ ਹੈ। ਪਰ ਮੈਂ ਸਮਝਦਾ ਹਾਂ ਵੀ ਤੁਸੀਂ ਕੋਈ ਵੀ ਹੁਣ ਤੱਕ ਕੇਜਰੀਵਾਲ ਦੀ ਸਟੇਟਮੈਂਟ ਜਾਂ ਉਹਨਾਂ ਦੇ ਜਿਹੜੇ ਦੂਸਰੇ ਨੇ ਕਿ ਤੁਹਾਡਾ ਏਜੰਡਾ ਪੰਜਾਬ ਦਾ ਕਿਵੇਂ ਡਿਫਰੈਂਟ ਹੈ, ਉਹਨਾਂ ਦੀ ਪੋਜੀਸ਼ਨ ਕਿਸੇ ਵੀ ਨੈਸ਼ਨਲ ਪਾਰਟੀ ਨਾਲੋਂ ਕਿਵੇਂ ਡਿਫਰੈਂਟ,
ਤੁਸੀਂ ਕਹੋ ਜੀ ਅਸੀਂ ਡਰੱਗਸ ਖਤਮ ਕਰਾਂਗੇ, ਕਰਪਸ਼ਨ ਮਿਟਾਵਾਂਗੇ, ਸੁਸਾਈਡ ਨਹੀਂ, ਇਹ ਵੀ ਇਸ਼ੂ ਨੇ। ਆਫ ਕੋਰਸ ਹੋ ਸਕਦਾ ਇਹਦੇ ਚ ਰਿਲੇਟਿਵਲੀ ਉਹ ਬੈਟਰ ਸਾਬਤ ਹੋਏ ਜੀ, ਲੇਕਿਨ ਕੁੱਲ ਮਿਲਾ ਕੇ ਜਿਹੜੇ ਪੰਜਾਬ ਦੇ ਇਸ਼ੂ ਨੇ, ਬੇਸ਼ੱਕ ਉਹ ਸਾਡੀ ਸੋਵਰਨਿਟੀ ਦਾ, ਬੇਸ਼ੱਕ ਉਹ ਪੰਜਾਬ ਦੇ ਪੰਜਾਬੀ ਬੋਲਦੇ ਇਲਾਕਿਆਂ ਦਾ, ਪੰਜਾਬ ਦੇ ਪਾਣੀਆਂ ਦਾ, ਦੂਜਿਆਂ ਦਾ, ਉਹਨਾਂ ਬਾਰੇ ਤਾਂ ਈਵਨ ਜਿਹੜੇ ਪੰਜਾਬ ਦੇ ਸਿੱਖ ਵੀ ਲੀਡਰ ਉਹਨਾਂ ਨੂੰ ਜੁਆਇਨ ਕੀਤਾ, ਉਹਨਾਂ ਦੀ ਵੀ ਕੋਈ ਪੋਜੀਸ਼ਨ ਨਹੀਂ ਹੈ। ਔਰ ਜਿਸ ਕਿਸਮ ਦਾ ਉੱਥੇ ਸਿਆਸੀ ਦਾਇਰਾਕਾਰ ਹੁੰਦਾ ਹੈ, ਜੇ ਤੁਸੀਂ ਹੁਣ ਆ ਮਨਪ੍ਰੀਤ ਬਾਦਲ ਕਿਵੇਂ ਗਾਲੀ ਗਲੋਚ ਕਰਕੇ ਸੁਖਬੀਰ ਨਾਲੋਂ ਅੱਡ ਹੋਇਆ, ਇੱਥੇ ਜਦੋਂ ਬਾਹਰ ਆਇਆ ਕਿਵੇਂ ਹਜ਼ਾਰਾਂ ਦੀ ਗਿਣਤੀ 'ਚ ਲੋਕ, ਔਰ ਜਦੋਂ ਅਸੀਂ ਮਨਪ੍ਰੀਤ ਦੇ ਬਾਦਲ ਦੇ ਖਿਲਾਫ ਲਿਖਿਆ ਜੀ ਕਿ ਬਈ ਇਹ ਉਹ ਜਿਹਾ ਹੀ ਕੰਮ ਹੈ, ਜਿਹੋ ਜਿਹੀ ਕੋਕੋ, ਉਹ ਜਿਹੇ ਕੋਕੋ ਦੇ ਨਿਆਣੇ, ਇਹ ਚੋਂ ਕੁਛ ਨਹੀਂ ਨਿਕਲਣਾ, ਤੇ ਸਾਨੂੰ ਕਹਿੰਦੇ ਸੀ ਤੁਸੀਂ ਕਿਸੇ ਨੂੰ ਨਹੀਂ, ਇਹ ਜੀ ਜਾਏਗਾ ਸੁਖਬੀਰ ਬਾਦਲ ਨੂੰ ਢਾਏਗਾ, ਚਲੋ ਅੱਧਾ ਕੰਮ ਤਾਂ ਹੋ ਜਾਏ, ਜੇ ਬਾਦਲ ਟੱਟ ਜਾਣ ਫਿਰ ਸਾਡਾ ਕੰਮ ਸੌਖਾ ਹੋਇਆ। ਕਿਹੜੇ ਬਾਦਲ ਨੂੰ ਢਾਇਆ? ਜਾ ਕੇ ਕਾਂਗਰਸ ਦੇ ਵਿੱਚ ਬੈਠ ਗਏ ਔਰ ਖੇਲ ਖਤਮ, ਪੈਸਾ ਹਜਮ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਬਹੁਤ ਜਲਦੀ ਭਾਵਕ ਹੁੰਦੇ ਹਾਂ, ਬਹੁਤ ਜਲਦੀ ਆਸਵੰਦ ਹੁੰਦੇ ਹਾਂ ਜੀ। ਸਾਨੂੰ ਆਪਣਾ, ਜੇ ਅਸੀਂ ਆਪਣੀ ਆਜ਼ਾਦੀ ਦੀ ਲੜਾਈ ਸ਼ੁਰੂ ਕੀਤੀ ਹੈ, ਇਹ ਆਉਣਗੀਆਂ ਸਿਚੁਏਸ਼ਨ ਚਲੀਆਂ ਜਾਣਗੀਆਂ। 2017 ਦਾ ਹੁਣ ਉਹੀ ਲੋਕ ਇੱਕ ਦੂਜੇ ਦੇ ਨਾਅਰੇ ਵਰਤਦੇ ਨੇ। ਜਦੋਂ ਦਲ ਖਾਲਸਾ ਜਾਂ ਸਿੱਖ ਜਥੇਬੰਦੀਆਂ ਨੇ ਪੰਜਾਬ 'ਚ ਗੱਲ ਕੀਤੀ ਸੀ ਕਿ ਜਿਹੜੇ ਬਈਏ ਨੇ ਆ ਕੇ ਇਹਨਾਂ ਨੂੰ ਸੈਟਲ ਕੀਤਾ ਜਾ ਰਿਹਾ ਦਿੱਲੀ ਦੀ ਨੀਤੀ ਦੇ ਤਹਿਤ, ਪੰਜਾਬ ਦੀਆਂ ਡੈਮੋਗ੍ਰਾਫਿਕਸ ਬਦਲੀਆਂ ਜਾ ਰਹੀਆਂ, ਤੇ ਫਿਰ ਉਹ ਅਕਾਲੀ ਦਲ ਹੋਏ, ਕਾਂਗਰਸੀ ਹੋਣੇ, ਕਹਿੰਦੇ ਸੀ ਪੈਰੋਕੀਅਲ ਹੈ, ਇਲਾਕਾ ਪ੍ਰਸਤੀ ਹੈ, ਇਹ ਦੇਸ਼ ਭਗਤੀ ਦੇ ਖਿਲਾਫ ਹੈ, ਇਹ ਤੋੜ ਰਹੇ ਨੇ। ਹੁਣ ਆ ਮੁਕਤਸਰ ਦੀ ਰੈਲੀ 'ਚ ਅਮਰਿੰਦਰ ਵੀ ਜਦੋਂ ਆਮ ਆਦਮੀ ਪਾਰਟੀ ਨੂੰ ਸੰਬੋਧਨ ਕਰ ਰਿਹਾ ਸੀ ਤੇ ਟੋਪੀ ਵਾਲੇ ਕਹਿ ਰਿਹਾ ਸੀ ਕਿ ਟੋਪੀ ਵਾਲਿਆਂ ਦੀ ਥਾਂ ਨਹੀਂ ਹੈ ਪੰਜਾਬ ਜੀ, ਤੇ ਸੁਖਬੀਰ ਤੇ ਮਜੀਠੀਆ ਕਹਿੰਦਾ ਹੀ ਟੋਪੀ ਵਾਲਿਆਂ ਨੇ। ਹੁਣ ਉਹਨਾਂ ਨੂੰ ਕੋਈ ਪੁੱਛੇ ਤੁਹਾਡੀ ਦੇਸ਼ ਭਗਤੀ ਕਿੱਥੇ ਗਈ? ਤੁਸੀਂ ਪੈਰੋਕੀਅਲ ਨਹੀਂ ਹੈਗੇ। ਤੁਸੀਂ ਜੇ ਉਹਨਾਂ ਨੂੰ ਜਾਂ ਕੇਜਰੀਵਾਲ ਨੂੰ ਟੋਪੀ ਵਾਲੇ ਕਹਿੰਦੇ ਹੋ, ਤੁਸੀਂ ਤਾਂ ਨਫ਼ਰਤ ਦਿਖਾ ਰਹੇ ਹੋ। ਤੁਹਾਡਾ ਹੁਣ ਕਿੱਥੇ ਗਿਆ ਕਿ ਵੀ ਉਹ ਸਾਰੇ ਜਦੋਂ ਆਪਣੇ ਲੋਕ ਕਹਿੰਦੇ ਸੀ ਜੈਨੂਇਨਲੀ, ਪਰ ਹੁਣ ਇਹਨਾਂ ਨੂੰ ਕਿਉਂਕਿ ਖਤਰਾ ਲੱਗਦਾ ਹੈ ਕਿ ਵੀ ਇਹਨਾਂ ਦੀ ਕੁਰਸੀ ਥੱਲੋਂ ਹਿੱਲ ਸਕਦੀ ਹੈ, ਤੇ ਹੁਣ ਉਹ ਟੋਪੀ ਵਾਲੇ ਹੋ ਗਏ। ਸੋ ਇਸ ਕਿਸਮ ਦੇ ਮੌਕਾ ਪ੍ਰਸਤ ਮਾਹੌਲ ਦੇ ਵਿੱਚ ਮੈਨੂੰ ਨਹੀਂ ਲੱਗਦਾ, ਕਿਉਂਕਿ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਵੀ ਲੱਗੀ ਹੋਈ ਹੈ ਮੌਕਾ ਪ੍ਰਸਤ ਲੋਕਾਂ ਨੂੰ ਜੁਆਇਨ ਕਰਵਾਉਣ, ਕਿ ਵੀ ਇਹਦੇ 'ਚੋਂ ਸਾਡਾ ਕੋਈ ਫਿਊਚਰ ਹੈ। ਪਰ ਮੈਂ ਜਿਵੇਂ ਪਹਿਲਾਂ ਕਿਹਾ ਕਿ ਵੀ ਜੀ ਸਦਕੇ ਜਿਹੜੀਆਂ ਉੱਥੇ ਚੋਣਾਂ ਲੜਨ ਵਾਲੀਆਂ ਪਾਰਟੀਆਂ ਨੇ, ਜੇ ਉਹਨਾਂ ਦੇ ਨਾਲ ਕੋਈ ਅਲਾਇੰਸ ਆਮ ਆਦਮੀ ਪਾਰਟੀ ਜਾਂ ਕੋਈ ਹੋਰ ਪਾਰਟੀ ਵੀ ਕਰਦੀ ਹੈ ਜੀ, ਜੇ ਫਾਇਦਾ ਹੀ ਲੈਣਾ ਸਿਆਸੀ ਤੌਰ ਤੇ, ਹੋ ਸਕਦਾ ਬਾਦਲ ਦਲ ਵਾਲੇ ਇਹਨਾਂ ਨੂੰ ਜ਼ਿਆਦਾ ਸੀਟਾਂ ਦੂਜਿਆਂ ਨੂੰ ਆਫਰ ਕਰ ਦੇਣ ਕਿ ਜੀ ਤੁਸੀਂ ਸਿੱਖ ਵੋਟ ਬੈਂਕ ਨਾ ਟੁੱਟੇ, ਚਲੋ ਇਹਨਾਂ ਨੂੰ ਦੇ ਦਿਓ, ਉਹਨਾਂ ਨੂੰ ਵੀ ਲੈ ਲਓ ਭਾਈ। ਫਿਰ ਜੇ ਹੁਣ ਤੁਸੀਂ ਇਲੈਕਸ਼ਨ ਪ੍ਰੋਸੈਸ 'ਚ ਹੀ ਆ ਕੇ ਕੁਝ ਲੱਭਦੇ ਹੋ, ਫਿਰ ਤਾਂ ਕੋਈ ਰਹਿੰਦਾ ਨਹੀਂ ਨਾ, ਫਿਰ ਤਾਂ ਸਿਧਾਂਤਕ ਤਾਂ ਹੁੰਦੀ ਨਹੀਂ ਗੱਲ ਜੀ ਜੀ। ਹਾਂਜੀ ਅੱਗੇ ਜੀ, ਅੱਗੇ ਉਹਨਾਂ ਨੇ ਕਸ਼ਮੀਰ ਬਾਰੇ ਲਿਖਿਆ, ਪਹਿਲਾ ਖਾਲਿਸਤਾਨ ਯੂਐਨ ਲਈ ਅੰਤਰਰਾਸ਼ਟਰੀ ਮੁੱਦਾ ਨਹੀਂ ਹੈ, ਦੂਸਰਾ ਸਾਡੀ ਪਿੱਠ ਤੇ ਕੋਈ ਮੁਲਕ ਨਹੀਂ ਖੜਾ, ਤੀਸਰਾ ਖਾਲਿਸਤਾਨ ਦੇ ਮੁੱਦੇ ਤੇ ਚੋਣਾਂ ਲੜਨ ਵਾਲੀ ਧਿਰ ਅਕਾਲੀ ਦਲ ਦਾ ਘਟਦਾ ਵੋਟ ਬੈਂਕ, ਸਾਡੀ ਰਣਨੀਤੀ ਜ਼ਮੀਨੀ ਹਕੀਕਤ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਜਾਣੀ ਚਾਹੀਦੀ ਹੈ। ਪੰਥਕ ਪਾਰਟੀਆਂ ਹਾਸ਼ੀਏ ਤੇ ਖੜੀਆਂ ਹਨ, ਪਹਿਲਾਂ ਤਾਂ ਇਕੱਠੀਆਂ ਹੋਣ ਦੀ ਲੋੜ ਹੈ ਸਾਰੀਆਂ ਪੰਥਕ ਪਾਰਟੀਆਂ ਨੂੰ। ਦੂਸਰਾ, ਧਰਮਵੀਰ ਗਾਂਧੀ, ਹਰਵਿੰਦਰ ਸਿੰਘ ਨਾਰਵੇ, ਸ਼ਸ਼ੀਕਾਂਤ ਸਮੇਤ ਹੋਰਾਂ ਤੱਕ ਪਹੁੰਚ ਬਣਾਉਣੀ ਚਾਹੀਦੀ ਹੈ। ਇਹਨਾਂ ਨਾਲ ਗੱਲ ਕਰਕੇ ਇੱਕ ਪੰਜਾਬ ਦਾ ਇੱਕ ਫਰੰਟ ਤਿਆਰ ਕਰਕੇ ਆਮ ਆਦਮੀ ਪਾਰਟੀ ਨਾਲ ਕੋਈ ਸਮਝੌਤਾ ਕਰਨ ਸੰਬੰਧੀ ਗੱਲ ਤੋਰਨੀ ਚਾਹੀਦੀ ਹੈ। ਦਲ ਖਾਲਸਾ ਅਤੇ ਪੰਜ ਪ੍ਰਧਾਨੀ ਦੇ ਵੋਟਰ ਅਤੇ ਮੈਂਬਰ ਆਪ ਨੂੰ ਵੋਟਾਂ ਪਾਉਣਗੇ ਅਤੇ ਉਹ ਵੀ ਜਿਹੜੇ ਇਹਨਾਂ ਦੋਵਾਂ ਪਾਰਟੀਆਂ ਤੋਂ ਦੁਖੀ ਹਨ। ਹੁਣ ਇੰਡੀਅਨ ਸਿਸਟਮ ਵਿੱਚ ਰਹਿ ਕੇ ਲੜਾਈ ਲੜਨੀ ਹੋਵੇਗੀ ਜਦ ਤੱਕ ਲੋਕ ਸਾਡੀ ਗੱਲ ਨਾ ਸੁਣਨ ਲੱਗ ਜਾਣ ਅਤੇ ਸਾਡੇ ਪੈਰ ਨਾ ਲੱਗ ਜਾਣ ਸਿਆਸੀ ਤੌਰ ਤੇ। ਉਨੇ ਕੰਮ ਨੂੰ ਹੱਥ ਪਾਓ ਜਿੰਨਾ ਕਰ ਸਕੀਏ ਤਾਂ ਜੋ ਲੋਕ ਨਾਲ ਕੰਮ ਕਰ ਸਕਣ। ਧੰਨਵਾਦ ਜੀ। ਡਾਕਟਰ ਸਾਹਿਬ ਆਪਣੇ ਆਰਗੂਮੈਂਟ ਨੂੰ ਹੀ ਉਹਨਾਂ ਨੇ ਅੱਗੇ ਤੋਰਿਆ। ਉਹਨਾਂ ਨੇ ਕਿਹਾ ਵੀ ਖਾਲਿਸਤਾਨ ਕੋਈ ਇੰਟਰਨੈਸ਼ਨਲ ਮੁੱਦਾ ਨਹੀਂ ਹੈ, ਕੋਈ ਮੁਲਕ ਸਾਡੀ ਸਪੋਰਟ ਨਹੀਂ ਕਰਦਾ, ਸਾਡਾ ਵੋਟ ਬੈਂਕ ਘਟ ਰਿਹਾ ਹੈ, ਜਿਵੇਂ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਕੀਤੀ ਜੀ। ਔਰ ਉਹਨਾਂ ਨੇ ਕਿਹਾ ਜੀ ਅਸੀਂ ਹਾਸ਼ੀਏ ਤੇ ਹਾਂ। ਹੁਣ ਇਹਨਾਂ 'ਚ ਗੱਲ ਠੀਕ ਹੈ ਕਿ ਭਾਈ ਹੁਣ ਕਸ਼ਮੀਰ ਦਾ ਤਾਂ ਪਾਕਿਸਤਾਨ ਸਮੇਤ ਬਹੁਤ ਸਾਰੇ ਮੁਸਲਮਾਨ ਮੁਲਕ OIC ਉਹਨਾਂ ਦੀ ਮਦਦ ਕਰਦੀ ਹੈ, ਕਸ਼ਮੀਰ ਲਿਬਰੇਟ ਹੋ ਗਿਆ ਜੀ ਜੀ। ਸੋ ਪਹਿਲਾਂ ਮੈਨੂੰ ਯਾਦ ਹੈ ਕਿ ਜਦੋਂ ਅਸੀਂ 1990 ਦੇ ਵਿੱਚ ਸ਼ੁਰੂ 'ਚ ਪ੍ਰੋਟੈਸਟ ਕਰਨੇ ਤੇ ਕਈ ਵਾਰ ਕਸ਼ਮੀਰੀ ਸਾਨੂੰ ਨਾਲ ਲਾ ਕੇ ਰਾਜੀ ਨਹੀਂ ਸੀ ਹੁੰਦੇ। ਉਹਨਾਂ ਨੂੰ ਲੱਗਦਾ ਸੀ ਜੀ ਵੀ ਉਹਨਾਂ ਦਾ ਇਸ਼ੂ ਤਾਂ ਇੰਟਰਨੈਸ਼ਨਲ ਇਸ਼ੂ ਹੈ, UN ਸਿਕਿਉਰਿਟੀ ਕਾਉਂਸਲ ਦਾ ਇਸ਼ੂ ਹੈ, ਇਹ ਤਾਂ ਮੁਲਕ ਤੋੜਨ ਵਾਲੇ ਨੇ ਜੀ। ਲੇਕਿਨ ਇਵੈਂਚੁਅਲੀ 2-4-5 ਸਾਲ ਬਾਅਦ ਉਹਨਾਂ ਨੇ ਦੇਖਿਆ ਜੀ ਕੋਈ ਬਹੁਤਾ ਫਰਕ ਨਹੀਂ ਹੈ। ਅਲਟੀਮੇਟਲੀ
ਸਾਡਾ ਵੀ ਇਸ਼ੂ, ਅਸੀਂ ਵੀ ਤੀਸਰੀ ਧਿਰ ਹੈ। 47 ਦੇ ਵਿੱਚ ਸੀ ਟ੍ਰਾਂਸਫਰ ਆਫ ਪਾਵਰ ਵੇਲੇ ਅਸੀਂ ਉਹਨਾਂ ਦੇ ਸੰਵਿਧਾਨ ਤੇ ਦਸਤਖਤ ਨਹੀਂ ਕੀਤੇ ਹੋਏ। ਬਾਕੀ UN ਦਾ ਮਤਾ ਕੀ ਹੈ ਕੀ ਨਹੀਂ ਹੈ, ਇਹਨੂੰ ਕੌਣ ਕਰਦਾ? ਜੇ ਮਤੇ ਨੂੰ ਹੀ ਕਰਨਾ ਹੁੰਦਾ ਤਾਂ 17 ਮਤੇ ਨੇ ਹੁਣ ਤੱਕ ਲਾਗੂ ਹੋਏ ਹੁੰਦੇ ਜੀ। ਸੋ ਮੈਂ ਸਮਝਦਾ ਵੀ ਸਾਨੂੰ ਆਪਣੇ ਕੇਸ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਜਿੰਨੀ ਤਾਕਤ, ਜਿੰਨੀ ਮੰਗ, ਬੇਸ਼ੱਕ ਕਸ਼ਮੀਰ ਮੁੱਦੇ ਦੇ ਉੱਤੇ ਉਹਨਾਂ ਦੀ ਬਹੁਤ ਸਾਰੀ ਕਮਿਊਨਿਟੀ ਸਪੋਰਟ ਕਰਦੀ ਹੈ, ਪਰ ਜਿਵੇਂ ਹੁਣ ਆ ਮੋਦੀ ਆਇਆ, ਜਿਵੇਂ ਮੋਦੀ ਨੂੰ ਚੇਜ਼ ਦੁਨੀਆ ਭਰ ਸਿੱਖਾਂ ਨੇ ਕੀਤਾ, ਕਸ਼ਮੀਰੀ ਵਿਚਾਰੇ ਇਹਦੇ ਉੱਥੇ ਜਿਹੜੇ ਕਸ਼ਮੀਰੀ ਨੇ ਉਹ ਲੜ ਰਹੇ ਨੇ। ਬਾਹਰ ਤਾਂ ਬਹੁਤ ਸਾਰੀ ਲੌਬੀ ਜਾਂ ਪਾਕਿਸਤਾਨ ਪੱਖੀ ਹੈ ਜਾਂ ਦੂਜੇ। ਸੋ ਸਿੱਖ ਜਿਹੜੇ ਨੇ ਆਪਣੇ ਆਪ ਦੇ ਵਿੱਚ ਡਾਇਸਪੋਰਾ ਦੇ ਵਿੱਚ ਇੱਕ ਤਾਕਤ ਨੇ। ਇਹੀ ਕਾਰਨ ਹੈ ਕਿ ਜੇ ਮੋਦੀ ਜਾਂ ਸੁਸ਼ਮਾ ਸਵਰਾਜ ਥਾਂ ਥਾਂ ਜਾ ਕੇ ਐਕਸਟ੍ਰੈਡੀਸ਼ਨ ਟਰੀਟੀਆਂ ਔਰ ਦੂਜੇ ਮੁਲਕਾਂ ਨਾਲ ਕਰਦੇ ਨੇ, ਕਿਉਂਕਿ ਉਹਨਾਂ ਨੂੰ ਖੌਫ ਸਿੱਖਾਂ ਦਾ ਹੈਗਾ। ਸੋ ਅਸੀਂ ਆਪਣੇ ਆਪ ਨੂੰ ਅੰਡਰ ਐਸਟੀਮੇਟ ਨਾ ਕਰੀਏ ਕਿ ਜੀ ਅਸੀਂ ਲੜਾਈ ਹਾਰ ਚੁੱਕੇ ਹਾਂ ਜਾਂ ਸਾਡਾ ਕੋਈ ਬੇਸ ਨਹੀਂ ਹੈ। ਇਹ ਦੁਸ਼ਮਣ ਨੂੰ ਪੁੱਛੋ ਕਿ ਵੀ ਸਾਡੀ ਕੀ ਤਾਕਤ ਹੈ। ਔਰ ਘਟਦਾ ਵੋਟ ਬੈਂਕ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਉੱਥੇ ਹਾਲਾਤ ਇਸ ਕਿਸਮ ਦੇ ਨੇ, ਔਰ ਖਾਸ ਤੌਰ ਤੇ ਪੈਸੇ ਦਾ ਮਾਮਲਾ। ਔਰ ਜਦੋਂ ਤੁਸੀਂ ਇਹਨਾਂ ਦੇ ਨਾਲ ਕੰਪੀਟ ਕਰਦੇ ਹੋ, ਅਕਾਲੀਆਂ ਜਾਂ ਕਾਂਗਰਸ ਦੇ ਨਾਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੋਲ ਕਿੰਨੇ ਕੁ ਰਿਸੋਰਸ ਨੇ, ਲੇਕਿਨ ਇਹਦੇ ਬਾਵਜੂਦ ਇਹ ਕ੍ਰੈਡਿਟ ਸਾਨੂੰ ਦੇਣਾ ਬਣਦਾ ਉਹਨਾਂ ਨੂੰ ਕਿ ਉਹਨਾਂ ਨੇ ਖਾਲਿਸਤਾਨ ਦੀ ਗੱਲ ਮਰਨ ਨਹੀਂ ਦਿੱਤੀ ਹੈ ਉੱਥੇ। ਜੀ ਜੀ। ਅੱਜ ਵੀ ਜੇ ਮੁਕਤਸਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਕਾਨਫਰੰਸ ਹੋਈ, ਬਾਦਲ ਕਿਆਂ ਨੇ ਕੀਤੀ, ਕਾਂਗਰਸ ਨੇ ਕੀਤੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਕਾਨਫਰੰਸ ਦੇ ਵਿੱਚ ਵੀ ਇੱਕ ਚੰਗਾ ਇਕੱਠ ਸੀ। ਪੰਥ ਪ੍ਰਸਤ ਸਿੱਖ ਇਕੱਠੇ ਹੋਏ, ਉਹਨਾਂ ਨੇ ਮਤੇ ਕੀਤੇ। ਸੰਤ ਪਿੰਡਾਂ ਵਾਲਿਆਂ ਦਾ ਜਨਮ ਦਿਨ 12 ਫਰਵਰੀ ਨੂੰ ਮਨਾਉਣ ਦਾ ਫੈਸਲਾ ਕੀਤਾ ਹੈ। ਇਹ ਵੀ ਫੈਸਲਾ ਲਿਆ ਵੀ ਅਗਲਾ ਸਰਬੱਤ ਖਾਲਸਾ ਜਿਹੜਾ ਵਿਸਾਖੀ ਤੇ ਦਮਦਮਾ ਸਾਹਿਬ ਕਰਨਾ। ਹੁਣ ਜੇ ਤੁਹਾਡੀ ਇਹ ਆਵਾਜ਼ ਵੀ ਨਾ ਹੋਏ, ਬਹੁਤ ਵਾਰੀ ਠੀਕ ਹੈ ਕਿਸੇ ਨੂੰ ਮਾਨ ਸਾਹਿਬ ਦੀ ਸ਼ਖਸੀਅਤ ਦੇ ਉੱਤੇ, ਕੰਮ ਕਰਨ ਦੇ ਢੰਗ ਤੇ ਇਤਰਾਜ਼ ਹੋ ਸਕਦੇ ਨੇ, ਪਰ ਅਸੀਂ ਇਹ ਕ੍ਰੈਡਿਟ ਵੀ ਦਈਏ ਕਿ ਘੱਟੋ ਘੱਟ ਉੱਥੇ ਆਵਾਜ਼ ਨੂੰ, ਖਾਲਿਸਤਾਨ ਸ਼ਬਦ ਨੂੰ ਉਹਨਾਂ ਨੇ ਅਲਾਈਵ ਰੱਖਿਆ ਹੋਇਆ। ਜੀ ਜੀ ਬਿਲਕੁਲ। ਔਰ ਉਹਦੇ ਚ ਬੇਸ਼ੱਕ ਅਸੀਂ ਹਾਸ਼ੀਏ ਤੇ ਹਾਂ, ਔਰ ਜਿਵੇਂ ਇਹਨਾਂ ਨੇ ਕਿਹਾ ਕਿ ਜੇ ਧਰਮਵੀਰ ਗਾਂਧੀ, ਹਰਿੰਦਰ ਨਾਰਵੇ, ਸ਼ਸ਼ੀ ਕਾਂਤ ਇਹ ਸਾਰੇ ਇਕੱਠੇ ਹੋ ਕੇ ਪੰਜਾਬ ਫਰੰਟ ਬਣਾਉਣ ਔਰ ਫਿਰ ਆਮ ਆਦਮੀ ਪਾਰਟੀ ਦੇ ਨਾਲ ਕੋਈ ਅੰਡਰਸਟੈਂਡਿੰਗ ਕਰਨ। ਦੇਖੋ ਸ਼ਸ਼ੀ ਕਾਂਤ ਬੇਸ਼ੱਕ ਉਹ ਸਿੱਖ ਨਹੀਂ ਨੇ, ਪਰ ਉਹ ਜ਼ਿਆਦਾ ਇਮਾਨਦਾਰ ਨੇ ਬਹੁਤ ਸਾਰੇ ਮਾਮਲਿਆਂ 'ਚ। ਜੀ। ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਆਫਰ ਉਹਨਾਂ ਨੂੰ ਸੀ ਪੰਜਾਬ ਦੇ ਕਨਵੀਨਰ ਬਣਨ ਦੀ। ਉਹਨਾਂ ਨੇ ਸਪਸ਼ਟ ਸ਼ਬਦਾਂ 'ਚ TV 84 ਦੇ ਇੰਟਰਵਿਊ 'ਚ ਵੀ ਉਹਨਾਂ ਨੇ ਕਿਹਾ ਜੀ ਜੇ ਕੇਜਰੀਵਾਲ ਕਹਿੰਦਾ ਵੀ ਦਿੱਲੀ 'ਚ ਅਸੀਂ ਬਿਜਲੀ ਪਾਣੀ ਮੁਫਤ ਦੇਣਾ ਤੇ ਕਿੱਥੋਂ ਲਿਆਏਗਾ? ਉਹ ਪੰਜਾਬ ਦਾ ਬਿਜਲੀ ਪਾਣੀ ਹੈ ਤੇ ਪੰਜਾਬ ਦਾ ਇੰਟਰਸਟ ਉਹ ਕਿਵੇਂ ਡਿਫੈਂਡ ਕਰੇਗਾ? ਪਿਛਲੇ ਦਿਨਾਂ 'ਚ ਜਦੋਂ ਉਹਨਾਂ ਨੂੰ ਲਾਈਨ ਅਪ ਕੀਤਾ TV 84 ਲਈ, ਮੈਂ ਕਿਹਾ ਜੀ ਤੁਸੀਂ ਇੱਕ ਸਿਆਸੀ ਪਾਰਟੀ ਬਣਾਈ ਸੀ ਜਿਹਦੇ 'ਚ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ, ਗੁਰਤੇਜ ਸਿੰਘ ਤੁਸੀਂ ਸੀ, ਕੀ ਬਣਿਆ? ਉਹ ਬਸ ਹੀ ਕਹਿੰਦੇ ਉੱਥੇ ਹੀ ਰਹਿ ਗਈ ਪਾਰਟੀ। ਸਾਨੂੰ ਕਹਿੰਦੇ ਬਾਅਦ 'ਚ ਹੀ ਰਿਅਲਾਈਜ਼ ਹੁੰਦਾ ਹੈ ਕਿ ਬਿਨਾਂ ਸਾਧਨਾਂ ਤੋਂ, ਬਿਨਾਂ ਵਰਕਰਾਂ ਤੋਂ, ਬਿਨਾਂ ਤੁਸੀਂ ਕਿਹੜੀ ਪਾਰਟੀ ਬਣਾਓਗੇ ਤੇ ਕਿਵੇਂ ਚਲਾਓਗੇ? ਸੋ ਮੈਂ ਸਮਝਦਾ ਵੀ ਇਹ ਠੀਕ ਹੈ, ਧਰਮਵੀਰ ਗਾਂਧੀ ਜਾਂ ਹਰਿੰਦਰ ਸਿੰਘ ਜਾਂ ਦੂਸਰੇ MP ਜ਼ਰੂਰ ਨੇ, ਲੇਕਿਨ ਮੈਨੂੰ ਨਹੀਂ ਲੱਗਦਾ ਕਿ ਵੀ ਇਸ ਕਿਸਮ ਦੇ ਹਾਲਾਤਾਂ 'ਚ ਜਿੱਥੇ ਕਿ ਉਹ ਮਾਹੌਲ ਬਣਿਆ ਹੋਇਆ ਹੈ, ਕੋਈ ਨਵੀਂ ਪਾਰਟੀ ਉੱਥੇ ਕੋਈ ਆਈਸ ਕੱਟ ਕਰ ਸਕਦੀ ਹੈ। ਇਸ ਦੇ ਉਲਟ ਮੈਂ ਸਮਝਦਾ ਵੀ ਬੇਸ਼ੱਕ ਦਲ ਖਾਲਸਾ ਜਾਂ ਪੰਚ ਪ੍ਰਧਾਨੀ ਨੇ ਚੋਣਾਂ 'ਚ ਨਾ ਆਉਣ ਦਾ ਫੈਸਲਾ ਲਿਆ ਹੋਇਆ, ਜਿਹਦੇ ਨਾਲ ਮੈਂ ਸਮਝਦਾ ਵੀ ਠੀਕ ਹੈ, ਉਹਨਾਂ ਨੂੰ ਲੱਗਦਾ ਉਹਨਾਂ ਦੇ ਲਈ ਇਹ ਠੀਕ ਸਥਿਤੀ ਹੈ। ਪਰ ਅਸੀਂ ਸਮਝਦੇ ਹਾਂ ਵੀ ਜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਲਾਈਕ ਮਾਈਂਡਡ ਧਿਰਾਂ ਆਪਸ ਦੇ ਵਿੱਚ ਕੋਈ ਅੰਡਰਸਟੈਂਡਿੰਗ ਕਰਕੇ, ਜਿੰਨਾ ਮਰਜ਼ੀ ਭਾਵੇਂ ਥੋੜਾ ਹੀ ਵੋਟ ਬੈਂਕ ਹੋਏ ਉਹਨਾਂ ਦਾ, ਉਹਨਾਂ ਨੂੰ ਆਪਣਾ ਇਸ਼ੂ ਨਹੀਂ ਛੱਡਣਾ ਚਾਹੀਦਾ। ਔਰ ਸਾਨੂੰ ਖਾਲਿਸਤਾਨ ਦਾ ਮੁੱਦਾ ਥੋੜੀਆਂ ਵੋਟਾਂ ਹੋਣ, ਬਹੁਤੀਆਂ ਹੋਣ, ਹਾਲਾਤ ਬਦਲਦੇ ਰਹਿੰਦੇ ਨੇ। ਔਰ ਜੇ ਸਾਡੇ ਥੋੜੇ ਇਸ ਜਿੰਨਾ ਵੀ ਸਾਡਾ ਵੋਟ ਬੈਂਕ ਹੈ ਉਹਦੇ ਨਾਲ ਜੇ ਕੋਈ ਕੰਪਰੋਮਾਈਜ਼ ਕਰਨਾ ਚਾਹੁੰਦਾ ਹੈ ਆਮ ਆਦਮੀ ਜਾਂ ਕੋਈ ਹੋਰ ਧਿਰ, ਉੱਥੇ ਸਾਨੂੰ ਲਚਕੀਲਾ ਰਵੱਈਆ ਅਪਣਾਉਣਾ ਚਾਹੀਦਾ ਵੀ ਠੀਕ ਹੈ। ਹੁਣ ਜੇ ਕੇਰਲਾ ਦੇ ਵਿੱਚ ਮੁਸਲਿਮ ਲੀਗ ਨਾਲ ਕਾਂਗਰਸ ਅਲਾਇੰਸ ਕਰਦੀ ਰਹੀ ਹੈ, ਤਮਿਲਨਾਡੂ 'ਚ DMK, ਅੰਨਾ DMK ਨਾਲ ਸਾਰੀਆਂ ਪਾਰਟੀਆਂ ਅਲਾਇੰਸ ਕਰਦੀਆਂ ਰਹੀਆਂ, ਜੰਮੂ ਕਸ਼ਮੀਰ ਦੇ ਵਿੱਚ ਫਾਰੂਕ ਅਬਦੁੱਲਾ ਦੇ ਨਾਲ, ਹੁਣ ਮੁਫਤੀ ਮੁਹੰਮਦ ਸਈਦ ਦੇ ਨਾਲ BJP ਨੇ ਅਲਾਇੰਸ ਕੀਤਾ। ਸੋ ਮੈਂ ਸਮਝਦਾ ਹਾਂ ਵੀ ਜੇ ਇਸ ਕਿਸਮ ਦੇ ਮਾਹੌਲ 'ਚ ਪੰਜਾਬ ਦੇ ਵਿੱਚ ਕੋਈ ਜਿਹੜੀ ਧਿਰ ਹੈ ਉਹ ਨੇੜੇ ਆਉਣਾ ਚਾਹੁੰਦੀ ਹੈ, ਉੱਥੇ ਲਚਕੀਲਾ ਰਵੱਈਆ ਹੋਣਾ ਚਾਹੀਦਾ। ਪਰ ਮੈਨੂੰ ਨਹੀਂ ਲੱਗਦਾ ਵੀ ਸਾਨੂੰ ਆਪਣਾ ਮੁੱਦਾ ਖਾਲਿਸਤਾਨ ਦਾ ਕਿਸੇ ਲੈਵਲ ਤੇ ਵੀ ਜਿਹੜਾ ਉਹ ਡਿਲੂਟ ਕਰਨਾ ਚਾਹੀਦਾ। ਸੋ ਡਾਕਟਰ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਬੜੇ ਵੇਰਵੇ ਨਾਲ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਲੈਣਾ ਬ੍ਰੇਕ। ਵਿਊਅਰਸ ਦਸਾਨਾ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।